ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਫੌਲਰ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਮਸੂਦ ਅਜ਼ਹਰ ਦੀ, ਤੇ ਚਾਈਨਾ ਜਿਹੜਾ ਦੁਬਾਰਾ ਫਿਰ ਉਸ ਦੀ ਪਿੱਠ ਤੇ ਆਇਆ। ਬਿਲਕੁਲ ਜੀ, ਜਿਹੜਾ ਜੈਸ਼ ਏ ਮੁਹੰਮਦ ਦਾ ਮਸੂਦ ਅਜ਼ਹਰ, ਉਹਦੇ ਤੇ ਸੰਯੁਕਤ ਰਾਸ਼ਟਰ ਦੇ ਵੱਲੋਂ ਪਾਬੰਦੀ ਲਾਉਣ ਦੀ ਕੋਸ਼ਿਸ਼ ਇੱਕ ਵਾਰੀ ਫੇਰ ਜਿਹੜੀ ਉਹ ਫੇਲ ਸਾਬਤ ਹੋਈ ਆ। ਔਰ ਸੁਰੱਖਿਆ ਪਰਿਸ਼ਦ ਦੇ ਵਿੱਚ ਅਮਰੀਕਾ, ਬ੍ਰਿਟਨ ਤੇ ਫਰਾਂਸ ਦੇ ਵੱਲੋਂ ਮਸੂਦ ਅਜ਼ਹਰ ਨੂੰ ਜਿਹੜਾ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਦੇ ਲਈ ਲਿਆਂਦੇ ਗਏ ਮਤੇ ਦੇ ਉੱਤੇ ਚਾਈਨਾ ਨੇ ਚੌਥੀ ਵਾਰੀ ਰੋੜਾ ਅਟਕਾ ਦਿੱਤਾ ਜੀ। ਭਾਰਤੀ ਵਿਦੇਸ਼ ਮੰਤਰਾਲਾ ਜਿਹੜਾ ਜੀ, ਉਹਨੇ ਇਹਦੇ ਉੱਤੇ ਨਿਰਾਸ਼ਾ ਪ੍ਰਗਟ ਕੀਤੀ ਆ ਔਰ ਇਹ ਕਿਹਾ ਕਿ ਇੱਕ ਦੇਸ਼ ਦੇ ਕਰਕੇ ਮਤਾ ਅੱਗੇ ਨਹੀਂ ਵੱਧ ਸਕਿਆ ਔਰ ਅੱਤਵਾਦੀ ਸਰਗਣੇ ਨੂੰ ਨਿਆਂ ਦਾ ਕਟਹਿਰੇ ਦੇ ਵਿੱਚ ਲਿਆਉਣ ਲਈ ਭਾਰਤ ਜਿਹੜਾ ਭਵਿੱਖ ਦੇ ਵਿੱਚ ਯਤਨ ਜਾਰੀ ਜਿਹੜਾ ਉਹ ਰੱਖੂਗਾ। ਮਸੂਦ ਅਜ਼ਹਰ ਦੇ ਵਿਰੁੱਧ ਸੰਯੁਕਤ ਰਾਸ਼ਟਰ ਦੇ ਵੱਲੋਂ ਗਠਿਤ ਜਿਹੜੀ ਕਮੇਟੀ ਦੀ ਅਗਵਾਈ ਦੇ ਵਿੱਚ ਇਹ ਮਤਾ ਲਿਆਂਦਾ ਗਿਆ ਸੀਗਾ ਔਰ ਇਸ ਨੂੰ ਪਾਸ ਕਰਨ ਦੇ ਵਾਸਤੇ ਸਾਰੇ ਮੈਂਬਰਾਂ ਦੀ ਸਹਿਮਤੀ ਚਾਹੀਦੀ ਸੀ, ਜਿਹੜੀ ਕਿ ਬਣ ਨਹੀਂ ਸੀ। ਚਾਈਨਾ ਦਾ ਨਾਂ ਲਏ ਬਿਨਾਂ ਵਿਦੇਸ਼ ਮੰਤਰਾਲੇ ਨੇ ਨਿਰਾਸ਼ਾ ਜਿਹੜੀ ਉਹ ਪ੍ਰਗਟ ਕੀਤੀ ਆ ਕਿ 14 ਫਰਵਰੀ 2019 ਨੂੰ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਉਹਨੇ ਲਈ ਸੀ ਔਰ ਉਹਦੇ ਉੱਤੇ ਕਾਰਵਾਈ ਜਿਹੜੀ ਉਹ ਨਹੀਂ ਹੋਈ। ਸੰਯੁਕਤ ਰਾਸ਼ਟਰ ਦਾ ਜਿਹੜਾ ਇੱਕ ਬੁਲਾਰਾ ਜੀ, ਉਹ ਇਹ ਕਹਿੰਦਾ ਕਿ ਚਾਈਨਾ ਦੇ ਮਤੇ ਤੇ ਟੈਕਨੀਕਲ ਹੋਲਡ ਲਾਤਾ ਔਰ ਇਤਰਾਜ਼ ਪ੍ਰਗਟ ਕਰਨ ਦੇ ਵਾਸਤੇ ਕਮੇਟੀ ਦੇ ਮੈਂਬਰਾਂ ਦੇ ਕੋਲੇ ਅੰਤਰਰਾਸ਼ਟਰੀ ਜਿਹੜਾ ਦੀ ਉਹ ਸਮੇਂ ਦੇ ਅਨੁਸਾਰ ਰਾਤ ਜਿਹੜਾ 12:30 ਵਜੇ ਤੱਕ ਦਾ ਸਮਾਂ ਸੀਗਾ, ਪਰ ਚਾਈਨਾ ਨੇ ਪਹਿਲਾਂ ਹੀ ਟੈਕਨੀਕਲ ਹੋਲਡ ਇਹਦੇ ਉੱਤੇ ਲਾਤਾ। ਜੇ ਕੋਈ ਇਤਰਾਜ਼ ਨਾ ਆਉਂਦਾ ਤਾਂ ਇਹ ਮਤੇ ਨੂੰ ਜਿਹੜਾ ਸੀ ਉਹ ਸਵੀਕਾਰ ਕਰ ਲਿਆ ਜਾਂਦਾ। ਚਾਈਨਾ ਨੇ ਇਹਦੇ ਵਾਸਤੇ ਹੋਰ ਸਮੇਂ ਦੀ ਮੰਗ ਕੀਤੀ ਹੈ, ਜਿਹਨੂੰ ਲੈ ਕੇ ਉਹ ਪਹਿਲਾਂ ਵੀ ਵੀਟੋ ਪਾਵਰ ਦਾ ਇਸਤੇਮਾਲ ਇਸੇ ਤਰੀਕੇ ਦੇ ਨਾਲ ਕਰਦਾ ਰਿਹਾ ਜੀ। ਤੇ ਅੱਗੇ ਗੱਲ ਕਰਦੇ ਜੀ ਅਕਾਲੀ ਦਲ ਦੀ, ਕਹਿੰਦੇ ਵਿੱਤੀ ਸੰਕਟ ਵਿੱਚ ਘਿਰਿਆ ਤੇ ਪ੍ਰਧਾਨ ਸਾਹਿਬ ਨੇ ਸੇਵਾ ਮੰਗੀ। ਇਹ ਹੈਰਾਨੀ ਵਾਲੀ ਗੱਲ ਜਿਹੜੀ ਦੀ ਉਹ ਹੋ ਸਕਦੀ ਆ। 10 ਸਾਲ ਸੱਤਾ ਹੰਢਾ ਕੇ ਗਿਆ ਅਕਾਲੀ ਦਲ ਅੱਜ ਇਹ ਕਹੇ ਕਿ ਉਹ ਵਿੱਤੀ ਸੰਕਟ ਦੇ ਵਿੱਚ ਘਿਰ ਗਿਆ। ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਬੇਸ਼ੱਕ ਇਹ ਕੋਈ ਆਫੀਸ਼ੀਅਲ ਤੌਰ ਦੇ ਉੱਤੇ ਤਾਂ ਨਹੀਂ ਉਹਨਾਂ ਨੇ ਜਿਹੜਾ ਵੀ ਉਹ ਦੱਸਿਆ, ਪਰ ਜਿਹੜੇ ਇਹਨਾਂ ਦੇ ਸੂਤਰ ਆ ਉਹੀ ਦੱਸ ਦਿੰਦੇ ਆ ਜੀ। ਦੱਸ ਕਿਉਂ ਦਿੰਦੇ ਆ? ਉਹਦਾ ਕਾਰਨ ਇਹ ਆ ਕਿ ਜਿਹੜੀ ਲੀਡਰਸ਼ਿਪ ਆ ਉਹਨੂੰ ਆਪਣੀ ਜੇਬ ਹੁਣ ਢਿੱਲੀ ਜਿਹੜੀ ਉਹ ਕਰਨੀ ਪੈਣੀ ਆ। ਕੋਰ ਕਮੇਟੀ ਰਿੰਗ ਦੇ ਵਿੱਚ ਵਿੱਤੀ ਪੱਖ ਤੋਂ ਘਾਟੇ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪੈ ਰਿਹਾ ਅਕਾਲੀ ਦਲ ਨੂੰ। ਜਿਹੜੀ ਇਹ ਮੀਟਿੰਗ ਸੀ, ਇਹਦੇ ਵਿੱਚ ਦਲਜੀਤ ਸਿੰਘ ਚੀਮਾ ਹੋਰਾਂ ਨੇ ਵਹੀ ਖਾਤਾ ਪੇਸ਼ ਕਰਦਿਆਂ ਹੋਇਆ 1 ਕਰੋੜ ਰੁਪਈਏ ਤੋਂ ਵੱਧ ਦਾ ਘਾਟਾ ਦੱਸਿਆ ਅਕਾਲੀ ਦਲ ਨੂੰ। ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਇਹਦੇ ਦੌਰਾਨ ਪ੍ਰਚਾਰ ਦੇ ਵਾਸਤੇ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਫੰਡ ਤੇ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਦੇ ਵਾਸਤੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਫੰਡ ਦੇਣ ਦੇ ਵਾਸਤੇ ਕਿਹਾ ਗਿਆ ਜੀ। ਔਰ ਇਹਦੇ ਮੁਤਾਬਕ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਜਥੇਦਾਰਾਂ ਦੇ ਵੱਲੋਂ 1 ਲੱਖ ਰੁਪਈਆ ਚੰਦਾ ਪਾਰਟੀ ਨੂੰ ਦਿੱਤਾ ਜਾਊਗਾ। ਹਰੇਕ ਜਨਰਲ ਸਕੱਤਰ, ਮੀਤ ਪ੍ਰਧਾਨ ਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਦੇ ਵੱਲੋਂ 50-50 ਹਜ਼ਾਰ ਰੁਪਈਏ ਦਿੱਤੇ ਜਾਣਗੇ। ਵਰਕਿੰਗ ਕਮੇਟੀ ਮੈਂਬਰ ਜਿਹੜਾ ਜੀ ਉਹ 21,000 ਰੁਪਈਏ ਦਾ ਚੰਦਾ ਦੇਊਗਾ। ਜਨਰਲ ਕੌਂਸਲ ਦੇ ਹਰ ਮੈਂਬਰ ਨੂੰ 5,000 ਰੁਪਈਏ ਦਾ ਚੰਦਾ ਜਿਹੜਾ ਜੀ ਉਹ ਠੋਕ ਦਿੱਤਾ ਗਿਆ ਕਿ ਇਹਨਾਂ ਚੰਦਾ ਜਿਹੜਾ ਜੀ ਉਹ ਦਿਓ। ਔਰ ਪਾਰਟੀ ਦੇ ਵੱਲੋਂ 1 ਅਪ੍ਰੈਲ ਤੋਂ ਮੈਂਬਰਸ਼ਿਪ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਔਰ ਇਹਦੇ ਰਾਹੀਂ ਵੀ ਫੰਡ ਜਿਹੜੇ ਆ ਉਹ ਇਕੱਠੇ ਕੀਤੇ ਜਾਣਗੇ। ਇਹ ਜਿਹੜਾ ਜੀ ਆਪਣੇ ਆਪ ਦੇ ਵਿੱਚ ਹੀ ਸਵਾਲ ਹੈ ਕਿ ਇੰਨਾ ਵਿੱਤੀ ਸੰਕਟ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਉਹ ਕਿੱਥੇ ਘਿਰ ਗਿਆ, ਕਿਵੇਂ ਘਿਰ ਗਿਆ, ਕਿਹੜੀਆਂ ਉਹਨੇ ਮੁਹਿੰਮਾਂ ਜਿਹੜੀਆਂ ਦੀ ਉਹ ਚਲਾਈਆਂ ਪਿਛਲੇ 2 ਸਾਲ ਦੇ ਦੌਰਾਨ। ਜਿਹੜੀਆਂ ਰੈਲੀਆਂ ਕੀਤੀਆਂ, ਉਦੋਂ ਰੈਲੀਆਂ ਦੇ ਦੌਰਾਨ ਜਿਹੜੇ ਸੀਗੇ ਜੀ ਉਹ ਜਿਹੜੇ ਡਿਸਟ੍ਰਿਕਟ ਦੇ ਇੰਚਾਰਜ ਸੀਗੇ ਉਹਨਾਂ ਦੇ ਉੱਤੇ ਇਹ ਵਿੱਤੀ ਜਿਹੜਾ ਜੀ ਬੋਝ ਪਾਇਆ ਗਿਆ ਸੀ ਕਿ ਇੰਨੇ ਪੈਸੇ ਜਿਹੜੇ ਜੀ ਉਹ ਲਿਆਓ। ਉਦੋਂ ਵੀ ਲੱਖ ਰੁਪਈਆ ਜ਼ਿਲ੍ਹਾ ਜਥੇਦਾਰਾਂ ਨੂੰ ਜਿਹੜਾ ਜੀ ਉਹ ਪਰ ਜਥੇਦਾਰ ਨੂੰ ਲਾਇਆ ਗਿਆ ਸੀਗਾ ਇਹਨਾਂ ਰੈਲੀਆਂ ਦਾ ਪ੍ਰਬੰਧ ਕਰਨ ਲਈ। ਜਦੋਂ ਕਿਤੇ ਕੋਈ ਇਕੱਠ ਕਰਦਾ ਅਕਾਲੀ ਦਲ ਤੇ ਉਹ ਜਿਹੜਾ ਜੀ ਪੈਸੇ ਇਕੱਠੇ ਕਰਦਾ
ਔਰ ਇਹ ਵਿੱਤੀ ਸੰਕਟ ਦੇ ਵਿੱਚ ਘਿਰ ਜਾਣਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇਹ ਸਵਾਲ ਹੀ ਹੈ। ਜਾਂ ਤਾਂ ਇਹ ਆ ਕਿ ਜਿਵੇਂ ਮੋਗੇ ਖੋਲ੍ਹੇ ਹੋਏ ਸੀਗੇ ਪਹਿਲਾਂ, ਜਿੱਥੋਂ ਪੈਸੇ ਆਉਂਦੇ ਸੀਗੇ, ਉਹ ਮੋਗੇ ਸਰਕਾਰ ਜਾਣ ਕਰਕੇ ਜਿਹੜਾ ਜੀ ਉਹ ਬੰਦ ਹੋ ਗਏ। ਅਕਾਲੀ ਦਲ ਅਜੇ ਵੀ ਚਾਹੁੰਦਾ ਕਿ ਉਨਾ ਹੀ ਪੈਸਾ ਜਿਹੜਾ ਜੀ ਉਹ ਤੁਰਿਆ ਆਵੇ, ਤਾਂ ਕਰਕੇ ਉਹਨੇ ਹੁਣ ਜਿਹੜਾ ਜੀ ਇਹ ਜਥੇਦਾਰਾਂ ਦੇ ਉੱਤੇ ਜਿਹੜਾ ਜੀ ਬੋਝ ਪਾਤਾ ਕਿ ਲਿਆਓ ਪੈਸੇ ਵੀ ਇਕੱਠੇ ਕਰਕੇ। ਔਰ ਇਸ ਕੋਰ ਕਮੇਟੀ ਦੇ ਵਿੱਚ ਇੱਕ ਜਿਹੜੀ ਜੀ ਹੋਰ ਵੱਡੀ ਗੱਲ ਇਹ ਰਹੀ ਕਿ ਸਾਰੀ ਕੋਰ ਕਮੇਟੀ ਜਿਹੜੀ ਜੀ ਉਹ ਇਹ ਕਹਿੰਦੀ ਰਹੀ ਕਿ ਜਿਹੜੇ ਹਰਸਿਮਰਤ ਕੌਰ ਬਾਦਲ ਹੈ ਉਹਨੂੰ ਕਿਸੇ ਸੁਰੱਖਿਅਤ ਜਗ੍ਹਾ ਤੋਂ ਸੀਟ ਜਿਹੜੀ ਆ ਉਹ ਲੜਾਈ ਜਾਵੇ। ਔਰ ਇਹ ਸੁਰੱਖਿਅਤ ਸੀਟ ਜਿਹੜੀ ਆ ਉਹ ਕਿਹੜੀ ਹੋਵੇ ਇਹਦਾ ਅਜੇ ਕੁਝ ਵੀ ਜਿਹੜਾ ਜੀ ਉਹ ਪਤਾ ਨਹੀਂ ਲੱਗ ਸਕਿਆ ਕਿ ਆਹ ਜਿਹੜੀ ਸੀਟ ਹੈ ਸੁਰੱਖਿਅਤ ਹੈ। ਜੇ ਕੋਈ ਏਦਾਂ ਦੀ ਸੀਟ ਹੁੰਦੀ ਤੇ ਹੁਣ ਨੂੰ ਸ਼ਾਇਦ ਜਿਹੜੇ ਜੀ ਉਹ ਹਰਸਿਮਰਤ ਕੌਰ ਬਾਦਲ ਹੋਰੀ ਉੱਥੇ ਪਹੁੰਚ ਕੇ ਮੀਟਿੰਗਾਂ ਕਰ ਚੁੱਕੇ ਹੁੰਦੇ ਤੇ ਉੱਥੋਂ ਐਲਾਨ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ ਹੁੰਦਾ। ਪਰ ਇੱਕ ਗੱਲ ਤਕਰੀਬਨ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਤੈਅ ਜਾਪਦੀ ਹੈ ਕਿ ਬਠਿੰਡਾ ਛੱਡਣਗੇ ਹਰਸਿਮਰਤ ਕੌਰ ਬਾਦਲ ਹੋਰੀ ਔਰ ਫਿਰੋਜ਼ਪੁਰ ਵੱਲ ਨੂੰ ਰੁਖ ਕਰਨਗੇ। ਜੀ ਜੇ ਇੰਨਾ ਕੁਛ ਸਾਰਾ ਕੁਛ ਲਿਆ ਕੇ ਤਾਂ ਬਠਿੰਡੇ ਸਿੱਟ ਦਿੱਤਾ, ਉੱਥੋਂ ਵੀ ਖਤਰਾ ਹੈ ਤਾਂ ਫਿਰ ਤਾਂ ਰੱਬੀ ਰੱਖਾ ਜੀ। ਤੇ ਅੱਗੇ ਮਨਤਾਰ ਬਰਾੜ ਦੀ ਜੇ ਗੱਲ ਕਰੀਏ ਤਾਂ ਉਹ ਵੀ ਅਦਾਲਤ ਪਹੁੰਚਿਆ ਜ਼ਮਾਨਤ ਲਈ। ਬਿਲਕੁਲ ਜੀ, ਇਹ SIT ਦੀ ਜਿਹੜੀ ਠੰਡੀ ਪਈ ਜਾਂਚ ਉਹਦਾ ਨਤੀਜਾ ਜੀ। ਆਪਾਂ ਕੱਲ ਵੀ ਗੱਲ ਕੀਤੀ ਸੀਗੀ। ਮਨਤਾਰ ਸਿੰਘ ਬਰਾੜ ਨੂੰ ਨਾਮਜ਼ਦ ਜਿਹੜਾ ਜੀ ਉਹ ਕੀਤਾ ਹੋਇਆ ਇਸ ਮਾਮਲੇ ਦੇ ਵਿੱਚ, ਜਿਹੜਾ ਬਾਈਬਲ ਕਲਾਂ ਗੋਲੀਕਾਂਡ ਤੇ ਕੋਟਕਪੂਰਾ ਦੇ ਵਿੱਚ ਜੋ ਕੁਝ ਵਾਪਰਿਆ ਸੀਗਾ। ਜਦੋਂ ਕਿਸੇ ਵਿਅਕਤੀ ਨੂੰ ਨਾਮਜ਼ਦ ਕਰਤਾ, ਇੱਥੇ ਤਾਂ ਪੁਲਿਸ ਪਹਿਲਾਂ ਅਰੈਸਟ ਕਰਕੇ ਮੁੜ ਕੇ ਪਰਚਾ ਦਰਜ ਕਰਦੀ ਆ। ਇਹੋ ਜਿਹੀਆਂ ਜਿਹੜੀਆਂ ਜੀ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਮੈਂ ਖੁਦ ਜਿਹੜੀ ਦੀ ਉਹ ਭੁਗਤੀ ਹੈ, ਜਿੱਥੇ ਜਿਸ ਬੰਦੇ ਦੇ ਉੱਤੇ 307 ਲੱਗੀ ਹੋਈ ਆ ਇਰਾਦਾ ਕਤਲ, 323 ਇੰਨੀਆਂ ਗੰਭੀਰ ਧਾਰਾਵਾਂ ਨੇ। ਮਨਤਾਰ ਸਿੰਘ ਬਰਾੜ ਜਿਹੜਾ ਜੀ ਉਹ ਆਮ ਖੁੱਲ੍ਹੇਆਮ ਘੁੰਮਦਾ ਫਿਰਦਾ ਜੀ। ਨਾ ਪੁਲਿਸ ਨੇ ਕੋਈ ਜਿਹੜੀ ਹੈ ਜੀ ਉਹਦੀ ਅਰੈਸਟ ਦੇ ਵਾਸਤੇ ਛਾਪੇਮਾਰੀ ਕੀਤੀ ਆ, ਨਾ ਉਹਨੇ ਕੋਈ ਜਿਹੜਾ ਜੀ ਤਰੱਦਦ ਕੀਤਾ ਇਹਨੂੰ ਅਰੈਸਟ ਕਰਨ ਦੇ ਵਾਸਤੇ। ਹੁਣ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੋਸ਼ੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਦੇ ਵਿੱਚ ਪਹੁੰਚ ਗਿਆ ਔਰ ਉੱਥੇ ਉਹਨੇ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਲਾਈ ਹੈ। ਔਰ ਇਹ ਗੱਲ ਜਿਹੜੀ ਆਖੀ ਆ ਕਿ ਕੋਟਕਪੂਰਾ ਦੀ ਪੁਲਿਸ ਦੇ ਵੱਲੋਂ 7 ਅਗਸਤ ਸਾਰਿਆਂ ਨੂੰ ਦਰਜ ਕੀਤੇ ਗਏ ਮੁਕੱਦਮਾ ਨੰਬਰ 129 ਦੇ ਵਿੱਚ, ਜਿਸ 'ਚ 307, 323, 341, 218 ਜਿਹੜੀ ਉਹ ਲੱਗੀ ਹੋਈ ਆ, ਇਹਦੇ ਵਾਸਤੇ ਉਹਦੀ ਗ੍ਰਿਫਤਾਰੀ ਤੇ ਰੋਕ ਲਾਈ ਜਾਵੇ। ਮਨਤਾਰ ਸਿੰਘ ਬਰਾੜ ਨੇ ਆਪਣੀ ਅਰਜ਼ੀ ਦੇ ਵਿੱਚ ਦਾਅਵਾ ਕੀਤਾ ਹੈ ਕਿ ਉਹਦਾ ਕੋਟਕਪੂਰਾ ਗੋਲੀਕਾਂਡ ਦੇ ਨਾਲ ਕੋਈ ਸਬੰਧ ਨਹੀਂ। ਉਹਨੇ ਇਹ ਵੀ ਕਿਹਾ ਕਿ 13 ਅਕਤੂਬਰ 15 ਦੀ ਰਾਤ ਨੂੰ ਜਿਹੜੀਆਂ 157 ਫੋਨ ਕਾਲਾਂ ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, DGP ਤੇ ਹੋਰ ਅਧਿਕਾਰੀਆਂ ਨੂੰ ਹੋਈਆਂ ਸੀ, ਉਹਨਾਂ ਦੇ ਵਿੱਚੋਂ ਸਿਰਫ 8 ਫੋਨ ਕਾਲਾਂ ਹੀ ਨੇ। ਉਹਨੇ ਕਿਹਾ ਕਿ ਉਹ ਹਲਕੇ ਦਾ ਨੁਮਾਇੰਦਾ ਸੀ, ਇਸ ਕਰਕੇ ਉਹਨੇ ਜਿਹੜੀਆਂ ਦੀ ਉਹ ਫੋਨ ਕਾਲਸ ਕੀਤੀਆਂ। ਕਿਹਾ ਕਿ ਜਿਹੜੀ SIT ਆ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਜਦੋਂ ਕਿ ਉਹ 9 ਨਵੰਬਰ ਤੇ 27 ਫਰਵਰੀ ਨੂੰ ਜਾਂਚ ਟੀਮ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਹੋ ਚੁੱਕਾ ਤੇ ਉਹਨੇ ਜਾਂਚ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਹੁਣ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਜੀ 19 ਮਾਰਚ ਦੇ ਵਾਸਤੇ। ਅੱਜ ਇੱਥੋਂ ਮੁਤਾਬਕ ਹੋਊਗੀ 14 ਮਾਰਚ। ਦੇਖਣਾ ਜਿਹੜਾ ਜੀ ਇਹ ਹੋਊਗਾ ਕਿ ਇਸ ਤੋਂ ਪਹਿਲਾਂ SIT ਕੋਈ ਜਿਹੜੀ ਹੈ ਜੀ ਸਰਗਰਮੀ ਦਿਖਾਉਂਦੀ ਆ। ਸਰਗਰਮੀ ਇੱਕ ਪਾਸੇ SIT ਦੀ ਕੱਲ ਦਿਸੀ ਆ। SIT ਜਿਹੜੀ ਆ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨੇ ਕੱਲ ਜਿਹੜੀ ਸੀ ਉਹ ਦਬਿਸ਼ ਦਿੱਤੀ ਔਰ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਪਿਛਲੇ ਦਿਨੀ IG ਅਰੈਸਟ ਕੀਤੇ ਗਏ ਸੀਗੇ ਪਰਮਰਾਜ ਸਿੰਘ ਉਮਰਾ ਨੰਗਲ, ਜਿਹੜੇ ਜ਼ਮਾਨਤ ਲੈ ਗਏ, ਉਹਨਾਂ ਦੀਆਂ ਜਿਹੜੀਆਂ ਡਿਗਰੀਆਂ ਨੇ ਤੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਆ। SIT ਦੇ ਮੈਂਬਰ 2 ਮੈਂਬਰ ਸੀਗੇ ਜੀ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ। ਇੱਥੇ ਪੜਤਾਲ ਜਿਹੜੀ ਦੀ ਉਹ ਕੀਤੀ ਗਈ। ਸਿੱਖ ਦੇ ਵੱਲੋਂ ਯੂਨੀਵਰਸਿਟੀ ਤੋਂ ਉਹਨਾਂ ਦੀ ਡਿਗਰੀ ਤੇ ਸਰਟੀਫਿਕੇਟ ਦੇ ਵੇਰਵੇ ਜਿਹੜੇ ਆ ਜੀ ਉਹ ਮੰਗੇ ਗਏ ਆ। 85-86 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਮਰਾਜ ਸਿੰਘ ਉਮਰਾ ਨੰਗਲ ਨੇ ਗ੍ਰੈਜੂਏਸ਼ਨ ਜਿਹੜੀ ਆ ਉਹ ਕੀਤੀ ਸੀ। ਉਹਨੇ ਲਾਅ ਵਿਭਾਗ ਦੇ ਵਿੱਚ ਵੀ ਬਾਅਦ ਦਾਖਲਾ ਲਿਆ ਸੀਗਾ, ਜਦੋਂ ਕਿ ਉਹਨੇ ਇਹ ਪੜ੍ਹਾਈ ਪੂਰੀ ਨਹੀਂ ਸੀ ਕੀਤੀ। ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਸੂਤਰ ਹੈ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਂ ਟੀਮ ਜਿਹੜੀ ਇੱਥੇ ਆਈ ਸੀ ਤੇ ਉਹਨਾਂ ਨੇ ਆਹ ਦਸਤਾਵੇਜ਼ ਜਿਹੜੇ ਮੰਗੇ ਸੀਗੇ ਜੀ। ਤੇ ਅੱਗੇ ਰਫਾਲ ਦੀ ਗੱਲ ਕਰਦੇ ਹਾਂ ਜੀ। ਉਸ ਕੇਸ ਦੇ ਵਿੱਚ ਕੇਂਦਰ ਨੂੰ ਪਟੀਸ਼ਨ ਦੀ ਸੁਣਵਾਈ ਤੇ ਬਹੁਤ ਇਤਰਾਜ਼ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੀ ਇਹ ਰਿਵਿਊ ਪਟੀਸ਼ਨ ਜਿਹੜੀ ਪਈ ਆ ਰਫਾਲ ਦੀ, ਇਹਦੇ ਵਿੱਚ ਆਪਣਾ ਜਿਹੜਾ ਦੀ ਰੱਖਿਆ ਹੈ ਪੱਖ ਕੇਂਦਰ ਦੀ ਸਰਕਾਰ ਨੇ। ਜਿਹੜਾ ਉਹਨੇ ਹਲਫਨਾਮਾ ਦਿੱਤਾ ਇਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਪਟੀਸ਼ਨ ਦੇ ਨਾਲ ਪੇਸ਼ ਜਿਹੜੇ ਦਸਤਾਵੇਜ਼ ਨੇ
ਉਹਨਾਂ ਦੇ ਲੀਕ ਹੋਣ ਦੇ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ। ਇਹ ਆਖਿਆ ਇਹ ਦਸਤਾਵੇਜ਼ ਬੜੇ ਸੰਵੇਦਨਸ਼ੀਲ ਨੇ, ਸਾਜ਼ਿਸ਼ ਦੇ ਇਹਨਾਂ ਦੀ ਫੋਟੋ ਕਾਪੀ ਕਰਵਾ ਕੇ ਚੋਰੀ ਕੀਤੀ ਗਈ ਹੈ। ਇਹਨਾਂ ਦੇ ਲੀਕ ਹੋਣ ਦੇ ਨਾਲ ਲੜਾਕੂ ਜਹਾਜ਼ ਦੀਆਂ ਸਮਰੱਥਾਵਾਂ ਦੁਸ਼ਮਣਾਂ ਤੇ ਵਿਰੋਧੀਆਂ ਤੱਕ ਪਹੁੰਚ ਗਈਆਂ ਨੇ। ਔਰ ਕੇਂਦਰ ਨੇ ਇਹ ਵੀ ਕਿਹਾ ਕਿ ਕੋਰਟ ਇਹਨਾਂ ਦਸਤਾਵੇਜ਼ਾਂ ਨੂੰ ਰਿਕਾਰਡ ਤੋਂ ਹਟਾ ਕੇ ਰਿਵਿਊ ਪਟੀਸ਼ਨ ਖਾਰਜ ਕਰੇ। ਹੁਣ ਸਵਾਲ ਇੱਥੇ ਵੱਡਾ ਜਿਹੜਾ ਜੀ ਇਹ ਬਣਦਾ ਕਿ ਸਰਕਾਰ ਦਾ ਪਹਿਲਾ ਨੁਮਾਇੰਦਾ ਕੇ ਵੇਣੂਗੋਪਾਲ ਇਹ ਕਹਿੰਦਾ ਕਿ ਦਸਤਾਵੇਜ਼ ਚੋਰੀ ਹੋ ਗਏ, ਮੁੜ ਕੇ ਉਹ ਆਪਣੀ ਇਸ ਗੱਲ ਤੋਂ ਪਲਟਦਾ ਕਿ ਨਹੀਂ ਚੋਰੀ ਨਹੀਂ ਜਿਹੜਾ ਜੀ ਉਹ ਹੋਏ। ਹੁਣ ਉਹ ਜਿਹੜੇ ਲਾ ਰਹੇ ਨੇ ਹਲਫਨਾਮਾ ਉਹਦੇ ਵਿੱਚ ਇਹ ਕਹਿੰਦੇ ਆ ਕਿ ਇਹ ਚੋਰੀ ਹੋਏ ਦਸਤਾਵੇਜ਼ ਨੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਲਾਏ ਨੇ। ਇੱਥੇ ਕੀ ਵੱਡਾ ਸਵਾਲ ਇਹ ਨਹੀਂ ਬਣਦਾ ਕਿ ਸਰਕਾਰ ਦਾ ਜਿੰਦਾ ਕੁੰਡਾ ਕਿੱਥੇ ਸੀਗਾ, ਉੱਥੋਂ ਚੋਰੀ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋ ਗਿਆ, ਕੌਣ ਚੋਰੀ ਕਰਕੇ ਜਿਹੜਾ ਜੀ ਉਹ ਲੈ ਗਿਆ। ਹਾਲਾਂਕਿ ਜਿਹੜੇ ਇਹ ਰਿਵਿਊ ਪਟੀਸ਼ਨ ਪਾਉਣ ਵਾਲੇ ਜਾਂ ਪਟੀਸ਼ਨ ਪਾਉਣ ਵਾਲੇ ਆ ਉਹਨਾਂ ਦੇ ਉੱਤੇ ਸਿੱਧਾ ਜਿਹੜਾ ਜੀ ਹੱਲਾ ਕੀਤਾ ਗਿਆ। ਕੇਂਦਰ ਸਰਕਾਰ ਨੇ ਹਲਫਨਾਮੇ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ, ਯਸ਼ਵੰਤ ਸਿਨਹਾ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਵੱਲੋਂ ਦਾਇਰ ਕੀਤੀ ਗਈ ਰਿਵਿਊ ਪਟੀਸ਼ਨ ਦੇ ਨਾਲ ਰਾਫੇਲ ਸੌਦੇ ਦੇ ਨਾਲ ਜੁੜੇ ਦਸਤਾਵੇਜ਼ਾਂ ਦੀਆਂ ਕੁਝ ਫੋਟੋ ਕਾਪੀਆਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਰੱਖਿਆ ਮੰਤਰਾਲੇ ਨੇ 28 ਫਰਵਰੀ ਨੂੰ ਇਹਦੀ ਅੰਦਰੂਨੀ ਜਾਂਚ ਜਿਹੜੀ ਹੈ ਜੀ ਸ਼ੁਰੂ ਕਰਤੀ ਹੈ। ਹੁਣ ਇੱਥੇ ਫਿਰ ਇੱਕ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ, 28 ਫਰਵਰੀ ਨੂੰ ਕਿਉਂ ਇਹਦੀ ਜਾਂਚ ਸ਼ੁਰੂ? ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇ ਵੇਣੂਗੋਪਾਲ ਨੇ ਜਿਹੜਾ ਜੀ ਇਹ ਗੱਲ ਮੰਨ ਲਈ ਕਿ ਇਹ ਦਸਤਾਵੇਜ਼ ਚੋਰੀ ਹੋਏ ਨੇ। ਜੇ ਚੋਰੀ ਹੋਏ ਹੁੰਦੇ ਇਹ ਤਾਂ ਇੱਕ ਪ੍ਰਮੁੱਖ ਅਖਬਾਰ ਮਹਾਰਾਸ਼ਟਰ ਦੀ ਜਿਹੜੀ ਹੈ ਦੀ ਹਿੰਦੂ ਉਹਦੇ ਵਿੱਚ ਛਪ ਚੁੱਕੇ ਨੇ। ਜਦੋਂ ਉਸ ਅਖਬਾਰ ਦੇ ਵਿੱਚ ਛਪ ਗਏ ਸੀਗੇ ਤੇ ਫਿਰ ਇਹਦੀ ਜਾਂਚ ਚੋਰੀ ਦੀ ਉਦੋਂ ਹੀ ਜਿਹੜੀ ਜੀ ਉਹ ਸ਼ੁਰੂ ਕਿਉਂ ਨਾ ਕੀਤੀ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਬਹੁਤ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਜੀ। ਤੇ ਅੱਗੇ ਕਰਤਾਰਪੁਰ ਲਾਂਘੇ ਦੀ ਗੱਲ ਅਸੀਂ ਕੱਲ੍ਹ ਵੀ ਕੀਤੀ ਸੀ, ਉਸ ਸੰਬੰਧੀ ਦੋਹਾਂ ਮੁਲਕਾਂ ਦੀ ਮੀਟਿੰਗ ਹੋਵੇਗੀ। ਬਿਲਕੁਲ ਜੀ, ਅੱਜ ਇਹ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੀ ਹੈ ਜੀ ਮੀਟਿੰਗ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਲੈ ਕੇ ਅਟਾਰੀ ਵਾਹਗਾ ਸਰਹੱਦ ਦੇ ਭਾਰਤ ਵਾਲੇ ਪਾਸੇ ਮੀਟਿੰਗ ਜਿਹੜੀ ਜੀ ਉਹ ਸ਼ੁਰੂ ਹੋ ਰਹੀ ਆ। ਔਰ ਦੋਵਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਹੋਣਗੇ। ਇਸ ਮੀਟਿੰਗ ਦੇ ਵਿੱਚ ਕਰਤਾਰਪੁਰ ਲਾਂਘੇ ਦੀ ਜਿਹੜੀ ਕਾਰਜਵਿਧੀ ਆ ਇਹਦੇ ਸੰਬੰਧਿਤ ਖਰੜੇ ਨੂੰ ਅੰਤਮ ਛੋਹਾਂ ਦੇਣ ਦੇ ਵਾਸਤੇ ਵਿਚਾਰ ਕੀਤੀ ਜਾਊਗੀ। 3 ਮਹੀਨੇ ਪਹਿਲਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਹਦੀ ਸਹਿਮਤੀ ਦਿੱਤੀ ਸੀ ਇਸ ਪ੍ਰੋਜੈਕਟ ਦੇ ਵਾਸਤੇ। ਮੀਟਿੰਗ ਦੇ ਦੌਰਾਨ ਨਵੀਂ ਦਿੱਲੀ ਭਾਰਤੀ ਸ਼ਰਧਾਲੂਆਂ ਦੀ ਪਾਕਿਸਤਾਨ ਵਾਲੇ ਪਾਸੇ ਤੱਕ ਦੀ ਯਾਤਰਾ ਨੂੰ ਨਿਰਵਿਘਨ ਜਿਹੜਾ ਜੀ ਉਹ ਬਣਾਉਣ ਦੇ ਵਾਸਤੇ ਜ਼ੋਰ ਜਿਹੜਾ ਜੀ ਉਹ ਦੇਊਗਾ। ਔਰ ਭਾਰਤ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਕਹੂਗਾ ਕਿ ਭਾਰਤੀ ਸ਼ਰਧਾਲੂਆਂ ਦੀ ਫੇਰੀ ਦੇ ਮੌਕੇ ਖਾਲਿਸਤਾਨੀ ਜਿਹੜੇ ਨੇ ਉਹਨਾਂ ਨੂੰ ਦੂਰ ਰੱਖਿਆ ਜਾਵੇ। ਔਰ ਪਾਕਿਸਤਾਨ ਦੇ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਦੋਂ ਗਏ ਸੀਗੇ ਭਾਰਤੀ ਸ਼ਰਧਾਲੂ ਉਹਨਾਂ ਨੂੰ ਖਾਲਿਸਤਾਨ ਪੱਖੀ ਬੈਨਰ ਜਿਹੜੇ ਆ ਜੀ ਉਹ ਵਿਖਾਏ ਗਏ ਸੀ। ਅੱਜ ਦੀ ਇਸ ਮੀਟਿੰਗ ਦੇ ਵਿੱਚ ਭਾਰਤੀ ਵਫਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, BSF, ਭਾਰਤੀ ਕੌਮੀ ਹਾਈਵੇ ਅਥਾਰਟੀ ਤੇ ਪੰਜਾਬ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਜੀ ਉਹ ਸ਼ਾਮਲ ਹੋਣਗੇ। ਭਾਰਤ ਪਾਕਿਸਤਾਨ ਨੂੰ ਇਹ ਵੀ ਅਪੀਲ ਕਰੂਗਾ ਕਿ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਤੱਕ ਪਾਸਪੋਰਟ ਤੇ ਵੀਜ਼ਾ ਮੁਕਤ ਐਂਟਰੀ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਉਧਰ ਪਾਕਿਸਤਾਨ ਨੇ ਭਾਰਤ ਦੇ ਸਰਕਾਰ ਦੇ ਵੱਲੋਂ ਪਾਕਿਸਤਾਨੀ ਪੱਤਰਕਾਰਾਂ ਨੂੰ ਇਸ ਵਫਦ ਦੇ ਨਾਲ ਵੀਜ਼ਾ ਨਾ ਦੇਣ ਦੇ ਫੈਸਲੇ ਦੇ ਉੱਤੇ ਨਾਰਾਜ਼ਗੀ ਜਿਹੜੀ ਆ ਜੀ ਉਹ ਪ੍ਰਗਟ ਕੀਤੀ ਆ। ਔਰ ਇਹ ਕਿਹਾ ਕਿ ਇਸ ਮੀਟਿੰਗ ਦੀ ਕਵਰੇਜ ਦੇ ਵਾਸਤੇ ਭਾਰਤ ਜਾਣਾ ਸੀਗਾ ਤੇ ਭਾਰਤ ਦੇ ਵੱਲੋਂ ਇਹਨਾਂ ਪੱਤਰਕਾਰਾਂ ਨੂੰ ਵੀਜ਼ਾ ਦਿੱਤਾ ਜਾਣਾ ਚਾਹੀਦਾ ਸੀ, ਨਾ ਦਿੱਤੇ ਜਾਣਾ ਅਫਸੋਸਨਾਕ ਹੈ। ਉਧਰ ਅਮਰੀਕਾ ਦੇ ਵਿੱਚ ਰਹਿੰਦੇ ਜਿਹੜੇ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਿਹੜਾ ਜੀ ਇੱਥੇ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਭਾਰਤੀ ਅੰਬੈਸੀ ਆ ਉਹਨਾਂ ਦੇ ਅਧਿਕਾਰੀਆਂ ਨੂੰ ਇੱਕ ਚਿੱਠੀ ਜਿਹੜੀ ਦਿੱਤੀ ਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹੜੇ ਦੋਨਾਂ ਮੁਲਕਾਂ ਦੇ ਪੁਲਵਾਮਾ ਹਮਲੇ ਤੋਂ ਬਾਅਦ ਜਿਹੜੇ ਸਬੰਧ ਖਰਾਬ ਹੋਏ ਆ ਇਹਨਾਂ ਦੇ ਕਰਕੇ ਕਰਤਾਰਪੁਰ ਲਾਂਘੇ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਾ ਪਵੇ ਜੀ। ਤੇ ਅੱਗੇ ਪੰਜਾਬ ਦੀ ਗੱਲ ਕਰਦੇ ਆ ਕਿ ਉੱਥੇ ਬਹੁਤ ਸਾਰੇ ਫਰੰਟ ਹੋਏ ਆ, ਕਹਿੰਦੇ ਇੱਕ ਹੋਰ ਚੌਥਾ ਫਰੰਟ ਵੀ ਸਾਹਮਣੇ ਆ ਇਲੈਕਸ਼ਨਾਂ ਲਈ। ਬਿਲਕੁਲ ਜੀ, ਫਰੰਟੋ ਫਰੰਟ ਹੀ ਹੋ ਗਿਆ ਪੰਜਾਬ ਜਿਹੜਾ। ਔਰ ਚੋਣ ਕਮਿਸ਼ਨ ਦੇ ਵੱਲੋਂ ਲੋਕ ਸਭਾ ਦੇ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਜੀ ਜਿਹੜੇ ਆ ਉਹ ਬਰਸਾਤੀ ਖੁੰਬਾਂ ਵਾਂਗੂ ਲੀਡਰ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਗਏ ਆ ਜੀ। ਇੱਕ ਗੱਠਜੋੜ ਹੋਰ ਸਾਹਮਣੇ ਆ ਗਿਆ। ਸੂਬੇ ਦੀਆਂ 4 ਛੋਟੀਆਂ ਪਾਰਟੀਆਂ ਨੇ ਅੱਜ ਪੰਜਾਬ ਸੈਕੂਲਰ ਅਲਾਇੰਸ ਬਣਾ ਕੇ ਪੰਜਾਬ ਦੇ ਸਮੂਹ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕਰਤਾ। ਤੁਸੀਂ ਦੇਖੋ ਕਿੰਨੇ ਤੇਜ਼ ਹੋ ਗਈ ਜੀ ਜਿਹੜੀ ਸਾਰਾ ਸਿਸਟਮ। ਇੱਕ ਦਿਨ 'ਚ ਫਰੰਟ ਬਣਦਾ, 13 ਦੀਆਂ 13 ਸੀਟਾਂ ਦੇ ਵਾਸਤੇ ਐਲਾਨ ਜਿਹੜਾ ਜੀ ਉਹ ਹੋ ਜਾਂਦਾ। ਔਰ ਇਸ ਅਲਾਇੰਸ ਨੇ
ਨਹੀਂ ਚਾਹੀਦਾ ਹੁਣ ਐਕਟਰ ਨਾ ਕੋਈ ਬੈਡ ਕਰੈਕਟਰ, ਇਹਦਾ ਨਾਅਰਾ ਜਿਹੜਾ ਜੀ ਉਹ ਦਿੱਤਾ। ਔਰ ਇਹ ਕਿਹਾ ਕਿ ਸਧਾਰਨ ਤੇ ਉੱਚੀ ਸੋਚ ਵਾਲੀਆਂ ਸ਼ਖਸੀਅਤਾਂ ਨੂੰ ਚੋਣ ਲੜਾਈ ਜਾਊਗੀ। ਇਹਦੇ ਵਿੱਚ 4 ਪਾਰਟੀਆਂ ਨੇ ਜੀ, ਸੰਵਿਧਾਨ ਬਚਾਓ ਦੇਸ਼ ਬਚਾਓ ਪਾਰਟੀ, ਰਾਸ਼ਟਰੀ ਜਨ ਸ਼ਕਤੀ ਪਾਰਟੀ, ਸੈਕੂਲਰ ਲੋਕ ਮੰਚ ਪੰਜਾਬ, ਭਾਰਤੀ ਕਿਸਾਨ ਯੂਨੀਅਨ ਜਿਹੜਾ ਜੀ ਇਹਦੇ ਵਿੱਚ ਆਧਾਰਿਤ ਇਹ ਬਣਾਇਆ ਗਿਆ। ਔਰ ਇਸ ਅਲਾਇੰਸ ਦੇ ਕਨਵੀਨਰ ਕਾਸ਼ੀ ਰਾਮ ਹੋਰਾਂ ਦੇ ਭਤੀਜੇ ਜਿਹੜੇ ਨੇ ਜੀ ਚਰਨਜੀਤ ਸਿੰਘ ਆਜ਼ਾਦ, ਉਹਨੂੰ ਨਿਯੁਕਤ ਕੀਤਾ ਗਿਆ। ਵੈਸੇ ਇਹਨਾਂ ਪਾਰਟੀਆਂ ਦਾ ਨਾਮ ਪਹਿਲਾਂ ਕਦੀ ਸੁਣਿਆ ਨਹੀਂ ਗਿਆ ਜੀ। ਇਹਦੇ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਲਾਈ ਗਈ ਔਰ ਉਹਦੇ ਵਿੱਚ ਇਹਦੇ ਜਿਹੜੇ ਆਗੂ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ 4 ਉਮੀਦਵਾਰਾਂ ਦਾ ਅਸੀਂ ਜਿਹੜਾ ਜੀ ਉਹ ਐਲਾਨ ਕਰ ਰਹੇ ਹਾਂ। ਔਰ ਇਹਨਾਂ ਨੇ ਇਹ ਕਿਹਾ ਜੀ ਕਿ 9 ਉਮੀਦਵਾਰਾਂ ਦਾ ਜਿਹੜਾ ਐਲਾਨ ਹੈ ਉਹ ਛੇਤੀ ਅੱਗੋਂ ਜਿਹੜਾ ਜੀ ਉਹ ਕਰ ਦਿੱਤਾ ਜਾਊਗਾ। ਅਲਾਇੰਸ ਦੇ ਵੱਲੋਂ ਨਾਜਰ ਸਿੰਘ ਦੀ ਪਤਨੀ ਜਿਹੜੀ ਹੈ ਜੀ ਉਹਨੂੰ ਜਿਹੜੀ ਅਨੰਦਪੁਰ ਸਾਹਿਬ ਤੋਂ ਸੀਟ ਲੜਾਉਣੀ ਦਾ ਐਲਾਨ ਕੀਤਾ ਗਿਆ। ਇਹ ਜਿਹੜੀ CPIM ਨੂੰ ਛੱਡ ਕੇ ਇਹ ਜਿਹੜਾ ਜੀ ਆਮ ਆਦਮੀ ਪਾਰਟੀ ਚਲੇ ਗਈ ਸੀ, ਹੁਣ ਇਸ ਅਲਾਇੰਸ ਦੇ ਨਾਲ ਜਿਹੜਾ ਜੀ ਉਹ ਚਲੇ ਗਿਆ। ਪ੍ਰੇਮ ਸਫਰੀ ਫਰੀਦਕੋਟ ਤੋਂ ਲੜੂਗਾ ਜੀ, ਨੀਤੂ ਸਿੰਘ ਨੂੰ ਲੁਧਿਆਣਾ ਤੇ ਜਿਹੜੀ ਬਸਪਾ ਦੇ ਵੱਲੋਂ ਚੋਣ ਲੜ ਚੁੱਕੇ ਜਗਦੀਪ ਸਿੰਘ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਿਹੜਾ ਜੀ ਉਹ ਬਣਾਇਆ ਗਿਆ। ਹੁਣ ਸਵਾਲ ਜਿਹੜਾ ਨਾ ਜੀ ਵੱਡਾ ਇਹੀ ਖੜਾ ਹੁੰਦਾ ਕਿ ਇਹ ਜਿਹੜੇ ਅਜਿਹੇ ਫਰੰਟ ਹੁੰਦੇ ਆ ਜਿਹੜੇ ਕਿ ਮਹਿਜ਼ ਉਦੋਂ ਆਉਂਦੇ ਆ ਜਦੋਂ ਚੋਣਾਂ ਜਿਹੜੀਆਂ ਹੁੰਦੀਆਂ, ਇਹ ਕਾਹਦੇ ਵਾਸਤੇ ਆਉਂਦੇ ਆ? ਇਹ ਇਸ ਸਵਾਲ ਦੀ ਜਿਹੜੀ ਹੈ ਜੀ ਉਹ ਪੜਚੋਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਪਿੱਛੇ ਜਿਹੜਾ ਜੀ ਉਹ ਕੌਣ ਹੁੰਦੇ। ਹੁਣ ਇਹ ਤੁਸੀਂ ਫਰੰਟ ਦੀ ਜਾਣਕਾਰੀ ਲੈ ਲਈ, ਕੌਣ ਲੋਕ ਨੇ ਇਹਦੇ ਵਿੱਚ ਇਹ ਵੀ ਜਾਣਕਾਰੀ ਲੈ ਲਈ। ਇਹ ਇੱਕ ਵਰਗ ਦੀਆਂ ਵੋਟਾਂ ਜਿਹੜੀਆਂ ਜੀ ਉਹ ਕੱਟਣਗੇ, ਚਾਹੇ ਉਹ 500 700 1000 ਵੋਟ ਹੀ ਜਿਹੜੀ ਉਹ ਕਿਉਂ ਨਾ ਹੋਵੇ, ਜਿਹੜੀ ਕਿ ਕੁਝ ਖਾਸ ਜਿਹੜੇ ਉਮੀਦਵਾਰ ਆ, ਅਹਿਮ ਉਮੀਦਵਾਰ ਆ, ਉਹਨਾਂ ਦੇ ਵਾਸਤੇ ਜਿੱਤਣ ਦਾ ਰਾਹ ਪੱਧਰਾ ਕਰਨਗੇ। ਜੀ ਜੀ ਜੀ, ਬਸ ਵੀ ਦੇਖਦੇ ਹਾਂ ਹੁੰਦਾ ਕੀ ਆ। ਤੇ ਅੱਗੇ ਸੁਖਪਾਲ ਸਿੰਘ ਖਹਿਰਾ ਦੀ ਜੇ ਗੱਲ ਕਰੀਏ ਤਾਂ ਉਹ ਮੰਤਰੀ ਅੰਸ਼ੂ ਨੂੰ ਉਹਨਾਂ ਨੇ ਘੇਰਿਆ। ਬਿਲਕੁਲ ਜੀ, ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨੇ ਮੁੱਖ ਮੰਤਰੀ ਤੋਂ ਇਹ ਮੰਗ ਕੀਤੀ ਹੈ ਜੀ ਕਿ ਉਹ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜਾ ਜੀ ਉਹਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਣ। ਉਹਦਾ ਨਹੀਂ ਤਾਂ ਇਹ ਕਿਹਾ ਕਿ ਉਹਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ CBI ਤੋਂ ਜਾਂਚ ਜਿਹੜੀ ਉਹ ਕਰਵਾਈ ਜਾਵੇ। ਜਿਹੜੀ ਇਹ ਚਿੱਠੀ ਉਹਨਾਂ ਨੇ ਮੁੱਖ ਮੰਤਰੀ ਨੂੰ ਜਿਹੜੀ ਲਿਖੀ ਆ ਔਰ ਇਹ ਰਾਹੁਲ ਗਾਂਧੀ ਨੂੰ ਵੀ ਭੇਜੀ ਗਈ ਆ। ਇਹ ਦੱਸਿਆ ਜਿਹੜਾ ਸੁਖਪਾਲ ਖਹਿਰਾ ਨੇ ਦੋਸ਼ ਇਹ ਲਾਇਆ ਜੀ ਕਿ ਭੂਮੀ ਮਾਫੀਆ ਦੇ ਵੱਲੋਂ ਅਣਅਧਿਕਾਰਤ ਤੇ ਗੈਰ ਮਨਜ਼ੂਰਸ਼ੁਦਾ ਫਲੈਟ ਉਸਾਰੇ ਜਾ ਰਹੇ ਆ, ਜਿਹਦੀ ਜਾਂਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ DSP ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਦਿੱਤੀ ਸੀਗੀ। ਔਰ ਇਹਦੇ ਵਿੱਚ 16 ਜਣਿਆਂ ਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੇ ਬਾਰੇ ਲਿਖਿਆ ਗਿਆ ਸੀਗਾ। ਇਹ ਕਿਹਾ ਗਿਆ ਜੀ ਕਿ ਭਾਰਤ ਭੂਸ਼ਣ ਆਸ਼ੂ ਨੇ DSP ਨੂੰ ਟੈਲੀਫੋਨ ਤੇ ਸ਼ਰੇਆਮ ਧਮਕੀਆਂ ਦਿੱਤੀਆਂ ਸੀਗੀਆਂ। ਇਹਦੀ ਵੀਡੀਓ ਵੀ ਬਹੁਤ ਜਿਹੜੀ ਦੀ ਉਹ ਵਾਇਰਲ ਹੋਈ ਸੀ। ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਖਹਿਰਾ ਨੇ DSP ਬਲਵਿੰਦਰ ਸਿੰਘ ਦੇ ਵੱਲੋਂ ਸੌਂਪੀ ਗਈ ਜਾਂਚ ਰਿਪੋਰਟ ਦਾ ਕੁਝ ਹਿੱਸਾ ਜਿਹੜਾ ਸੀਗਾ ਜੀ ਉਹ ਵੀ ਵੰਡਿਆ। ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਅਣਅਧਿਕਾਰਤ ਬਣਾਈਆਂ ਜਾ ਰਹੀਆਂ ਇਮਾਰਤਾਂ ਦੇ ਵਿੱਚ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਫਸਰਾਂ ਤੇ ਕਰਮਚਾਰੀਆਂ ਤੋਂ ਬਿਨਾਂ ਸਥਾਨਕ ਸਿਆਸੀ ਲੀਡਰਾਂ ਦੀ ਮਿਲੀ ਭੁਗਤ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਾਇਆ ਗਿਆ। ਇਸ ਰਿਪੋਰਟ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਆ ਭਾਰਤ ਭੂਸ਼ਣ ਆਸ਼ੂ ਦਾ ਵੀ ਜਿਹੜਾ ਜੀ ਉਹ ਜ਼ਿਕਰ ਕੀਤਾ ਜਿਹੜਾ ਜੀ ਉਹ ਗਿਆ। ਇਹ ਵੀ ਕਿਹਾ ਗਿਆ ਜੀ ਕਿ ਜੇ ਮੁੱਖ ਮੰਤਰੀ ਹੋਰਾਂ ਨੇ ਇਸ ਮੰਤਰੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਜੀ ਖੜਕਾਉਣਗੇ। ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਸਭ ਨੂੰ ਹੀ ਜਿਹੜਾ ਜੀ ਉਹ ਪਤਾ। ਹਾਂ, ਜਿਹੜਾ ਲਫ਼ਜ਼ ਭਰੋਸਾ ਦਿੱਤਾ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ, ਅਜਿਹੇ ਲਫ਼ਜ਼ ਜਿਹੜੇ ਹੁੰਦੇ ਆ ਉਹ ਵਿਧਾਨ ਸਭਾਵਾਂ ਦੇ ਵਿੱਚ ਅਕਸਰ ਭਰੋਸਾ ਦੇਣ ਦੇ ਵਾਸਤੇ ਹੀ ਕਹੇ ਜਾਂਦੇ ਆ। ਬਿਲਕੁਲ ਜੀ, ਪਤਾ ਨਹੀਂ ਉਹ ਕਿੰਨੇ ਭਰੋਸੇ ਦੇ ਚੁੱਕੇ ਆ, ਪਰ ਹੁੰਦਾ ਕੁਛ ਨਹੀਂਗਾ। ਅਖੀਰ ਦੇ ਵਿੱਚ ਬਲਟੋਹੇ ਦੀ ਗੱਲ ਕਰਦੇ ਆ ਕਿ ਉਹਦੇ ਤੇ ਇੱਕ ਕਤਲकांड ਹੈਗਾ, ਉਸ ਸੰਬੰਧੀ ਉਹ ਕੋਰਟ ਦੇ ਵਿੱਚ ਪੇਸ਼ ਹੋਏ। ਬਿਲਕੁਲ ਜੀ, ਇਹ ਜਿਹੜਾ ਜੀ 36 ਸਾਲ ਪਹਿਲਾਂ 30 ਸਤੰਬਰ 1983 ਨੂੰ ਪੱਟੀ ਹਲਕੇ ਦੇ ਵਿੱਚ ਇੱਕ ਬੇਹੱਦ ਰਿਸਪੈਕਟਡ ਮਸ਼ਹੂਰ ਡਾਕਟਰ ਸੁਦਰਸ਼ਨ ਕੁਮਾਰ ਤ੍ਰਿਹਨ ਦਾ ਉਹਦੇ ਕਲੀਨਿਕ ਦੇ ਵਿੱਚ ਵੜ ਕੇ ਕਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਥਾਣਾ ਸਿਟੀ ਪੱਟੀ ਦੀ ਪੁਲਿਸ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ, ਹਰਦੇਵ ਸਿੰਘ, ਬਲਦੇਵ ਸਿੰਘ ਜਿਹੜਾ ਭੂਰਾ ਕੋਨਾ ਦਾ ਰਹਿਣ ਵਾਲਾ ਸੀ, ਇਹਦੇ ਖਿਲਾਫ ਮਾਮਲਾ ਦਰਜ ਕੀਤਾ ਸੀਗਾ। ਵਿਰਸਾ ਸਿੰਘ ਵਲਟੋਹਾ ਨੂੰ ਛੱਡ ਕੇ ਬਾਕੀਆਂ ਦੀ ਗ੍ਰਿਫਤਾਰੀ ਜਿਹੜੀ ਉਹ ਹੋ ਗਈ ਸੀਗੀ।
ਹੈਰਾਨੀਜਨਕ ਤਰੀਕੇ ਦੇ ਨਾਲ ਪੁਲਿਸ ਨੇ ਵਿਰਸਾ ਸਿੰਘ ਵਲਟੋਹਾ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਸੀ ਕੀਤਾ, ਜਦੋਂ ਕਿ ਉਹ ਹੋਰ ਮਾਮਲਿਆਂ ਦੇ ਵਿੱਚ ਪੁਲਿਸ ਦੇ ਕੋਲੇ ਮੌਜੂਦ ਸੀਗਾ। ਇਸ ਮਾਮਲੇ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਜਿਹੜਾ ਸੀ ਜੀ, ਉਹ ਭਗੌੜਾ ਹੋ ਗਿਆ, ਪੀਓ ਕਰਾਰ ਦੇ ਦਿੱਤਾ ਗਿਆ ਕਾਗਜ਼ਾਂ ਦੇ ਵਿੱਚ, ਪ੍ਰੋਕਲੇਮਡ ਅਫੈਂਡਰ। ਔਰ ਹੁਣ ਜਿਹੜਾ ਜੀ ਥਾਣਾ ਪੱਟੀ ਦੀ ਪੁਲਿਸ ਦੇ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਵਲਟੋਏ ਦੇ ਖਿਲਾਫ ਜਿਹੜਾ ਸੀਗਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ। ਔਰ ਇਹਦੇ ਸੰਬੰਧੀ ਵਿਰਸਾ ਸਿੰਘ ਵਲਟੋਹਾ ਜਿਹੜਾ ਸੀ ਉਹ ਅਦਾਲਤ ਦੇ ਵਿੱਚ ਆਪਣੇ ਵਕੀਲਾਂ ਦੇ ਨਾਲ ਪੇਸ਼ ਹੋਇਆ ਔਰ 3 ਅਪ੍ਰੈਲ ਨੂੰ ਮੁੜ ਕੇ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਉਹਨੂੰ ਹੁਕਮ ਜਿਹੜੇ ਆ ਜੀ ਉਹ ਸੁਣਾਏ ਗਏ ਆ। ਵਿਧਾਨ ਸਭਾ ਦੇ ਵਿੱਚ ਬਾਹਾਂ ਟੰਗ ਕੇ ਇਹ ਕਹਿਣ ਵਾਲਾ ਕਿ ਮੈਂ ਕੱਲ ਵੀ ਅੱਤਵਾਦੀ ਸੀ, ਅੱਜ ਵੀ ਅੱਤਵਾਦੀ ਆ, ਉਹਨੇ ਬਾਹਰ ਇਹ ਗੱਲ ਆਖੀ ਅਦਾਲਤ ਦੇ ਕਿ ਮੈਂ ਨਿਰਦੋਸ਼ ਹਾਂ ਔਰ ਮੈਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਜੀ ਉਹ ਫਸਾਇਆ ਗਿਆ। ਚਲੋ ਇਹ ਤਾਂ ਮੰਨ ਲਿਆ ਕਿ ਇਹ ਕੇਸ ਸੀਗਾ, ਕਿਉਂਕਿ ਜਦੋਂ ਵਿਧਾਨ ਸਭਾ ਦੀ ਉਹਨੇ ਚੋਣ ਲੜੀ ਉਹਦੇ ਵਿੱਚ ਉਹਨੇ ਕਿਤੇ ਨਹੀਂ ਮੰਨਿਆ ਕਿ ਉਹਦੇ ਉੱਤੇ ਕੇਸ ਆ। ਜੇ ਕੇਸ ਮੰਨਦਾ ਤੇ ਇਹ ਪਤਾ ਲੱਗਦਾ ਵੀ ਉਹ ਤਾਂ ਪੀਓ ਆ, ਉਹ ਤਾਂ ਪ੍ਰੋਕਲੇਮਡ ਅਫੈਂਡਰ ਹੈ, ਉਹ ਤਾਂ ਭਗੌੜਾ। ਉਹ ਭਗੌੜਾ ਹੁੰਦਿਆਂ ਹੋਇਆਂ 2 ਵਾਰੀ ਅਕਾਲੀ ਦਲ ਦਾ ਨੁਮਾਇੰਦਾ ਵੀ ਬਣ ਗਿਆ, ਤੀਜੀ ਚੋਣ ਵੀ ਲੜ ਗਿਆ। ਇਹ ਇੱਥੇ ਹੀ ਬਸ ਨਹੀਂ, ਉਹਨੇ ਪਾਸਪੋਰਟ ਆਪਣਾ ਜਿਹੜਾ ਵੀ ਅਪਲਾਈ ਕੀਤਾ, ਪਾਸਪੋਰਟ ਦੇ ਉੱਤੇ ਵੀ ਮੋਹਰਾਂ ਜਿਹੜੀਆਂ ਜੀ ਇਹ ਲਵਾ ਗਿਆ ਕਿ ਇਹਦੇ ਉੱਤੇ ਕੋਈ ਕੇਸ ਨਹੀਂਗਾ, ਬੰਦਾ ਇਹ ਬਹੁਤ ਵਧੀਆ ਨਿਰਦੋਸ਼ ਹੈ। ਜਦੋਂ ਕਿ ਮਾਮਲਾ ਇੱਕ ਕਤਲ ਦਾ ਸੀਗਾ ਤੇ ਉਹਦੇ ਵਿੱਚ ਵੀ ਉਹ ਭਗੌੜਾ ਸੀਗਾ, ਪੀਓ ਸੀਗਾ। ਤੋ ਇਹ ਜਿਹੜਾ ਜੀ ਮਾਮਲਾ ਹੁਣ ਅੱਗੇ ਜਿਹੜਾ ਜੀ ਉਹ ਚੱਲੂਗਾ। 3 ਅਪ੍ਰੈਲ ਨੂੰ ਦੇਖਦੇ ਹਾਂ ਅਦਾਲਤ ਜਿਹੜੀ ਹੈ ਜੀ ਉਹ ਕੀ ਫੈਸਲਾ ਦਿੰਦੀ। ਬਿਲਕੁਲ ਜੀ, ਮੋਰੇ ਹੁਣ ਜੋ ਉਹਨੂੰ ਦੀਦਾ ਉਹ ਦੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।